ਤੇ ਸਾਡੇ ਨਾਲ ਇਸ ਟਾਈਮ ਜਿਹੜੇ ਗੈਸਟ ਅੱਜ ਦੇ ਪਹਿਲੇ ਮੇਰੇ ਬੈਠੇ ਨੇ ਉਹ ਬੜੇ ਨਾਮਵਰ ਤੇ ਨਹੀਂ। ਜਦੋਂ ਮੈਂ ਰੋਂਦਾ ਸਾਂ ਤੇ ਸਾਰੇ ਹੱਸਦੇ ਸੀ, ਅੱਜ ਮੈਂ ਚੁੱਪ ਕੀਤਾ ਤੇ ਸਾਰੇ ਹੀ ਰੋਂਦੇ। ਬੜਾ ਹੀ ਨਾਂ ਸ਼ਾਇਰੀ ਦੇ ਵਿੱਚ, ਬੜਾ ਹੀ ਨਾਂ। ਜੇ ਹੋ ਗਿਆ ਤਾਂ ਫਿਰ ਵੇਖਾਂਗੇ। ਅੱਜ ਪਹਿਲਾ ਉਹਨਾਂ ਦਾ ਦਿਨ ਹੈ। ਐਨੀ ਸ਼ਾਹਦ ਐਨੀ ਉਹ ਯਾਰ ਕੀ ਨਾਂ ਹੁੰਦਾ ਯਾਰ। ਫੈਸਲਾਬਾਦ ਜਦੋਂ ਜਨਮ ਲਿਆ ਤਾਂ ਮਹੱਲੇ ਵਾਲਿਆਂ ਹੜਤਾਲ ਕਰ ਦਿੱਤੀ। ਅਜੇ ਤੇ ਸ਼ੁਰੂ ਵੀ ਨਹੀਂ ਕੀਤਾ ਤੁਸੀਂ ਕੰਮ। ਤੁਸੀਂ ਕਰਨ ਦਿਓਗੇ ਤੇ ਕਰਾਂਗੇ ਇਨਸ਼ਾਅੱਲਾ। ਨਹੀਂ ਤੇ ਵਾਲਾਂ ਦੇ ਬਾਰੇ ਤੁਸੀਂ ਮੈਨੂੰ ਕਿਉਂ ਕਹਿਣ ਦੇ? ਬੱਲੇ ਹੋਏ ਇਸ਼ਕਾ ਕਮਾਲ ਤੇਰੇ, ਪਰਾਂਦੇ ਤੇਰੇ ਤੇ ਵਾਲ ਮੇਰੇ। ਅੰਬਰ ਲੋਕੀ ਲੱਭਣ ਨਿਕਲੇ ਫੜ ਕੇ ਕਾਸੇ। ਆਹ ਵਾਹ 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 ਵਾਹ। ਅਰਸ਼ਦ ਬੰਦਾ ਮਹਿਫਲ ਦਾ ਸੀ। ਆਹ ਵਾਹ ਵਾਹ। ਅਰਸ਼ਦ ਬੰਦਾ ਮਹਿਫਲ ਦਾ ਸੀ। ਅੰਦਰ ਵੜ ਕੇ ਡਰ ਲੱਗਦਾ। अस्सलाम वालेकुम, सत श्री अकाल सब दोस्तां भैणां भरावां दे अगे एक रिक्वेस्ट है कि एक नवां प्रोग्राम असीं शुरू कीता है कोटकास्ट। ते इहदे विच असीं हੱਸਣ ਖੇਡਣ ਵਾਲੀਆਂ ਪਿਆਰ ਵਾਲੀਆਂ ਗੱਲਾਂ ਜਿਵੇਂ ਤੁਸੀਂ ਪਸੰਦ ਕਰ ਰਹੇ ਹੋ ਸਾਨੂੰ ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ, ਅਮਰੀਕਾ, ਜਿੱਥੇ ਜਿੱਥੇ ਵੀ ਬੈਠੇ ਹੋ ਔਰ ਪਸੰਦ ਕਰ ਰਹੇ ਹੋ, ਵੇਖ ਰਹੇ ਹੋ ਸਾਨੂੰ, ਇਸੇ ਤਰ੍ਹਾਂ ਹੀ ਵੇਖਦੇ ਰਹਿਣਾ, ਅੱਗੇ ਦੋਸਤਾਂ ਨੂੰ ਸ਼ੇਅਰ ਕਰਦੇ ਰਹਿਣਾ। ਤੇ ਅੱਜ ਸਾਡਾ ਪਹਿਲਾ ਪ੍ਰੋਗਰਾਮ ਹੈ ਕੋਟਕਾਸਟ ਦਾ। ਤੁਸੀਂ ਹੱਸੇ ਤੇ ਹੋਵੋਗੇ ਇਹਦਾ ਨਾਮ ਸੁਣ ਕੇ ਕਿ ਕੋਟਕਾਸਟ ਕੀ ਹੋਇਆ। ਮੈਂ ਕਿਹਾ ਯਾਰ ਇੱਕ ਹਟ ਕੇ ਚੀਜ਼ ਦਈਏ ਜ਼ਰਾ। ਇਹਦੇ ਵਿੱਚ ਇਹ ਵੀ ਕਿ ਜਿਹੜੇ ਜਿਹੜੇ ਸਾਡੇ ਕੋਲ ਆਉਣ ਕਰਨਗੇ ਮਹਿਮਾਨ ਜਾਂ ਜਿਹੜਾ ਜਿਹੜਾ ਬੈਠੇ ਕਰੇਗਾ, ਉਹ ਜਿਵੇਂ ਕੋਟਕਾਸਟ ਨਹੀਂ ਹੁੰਦਾ ਉਹ ਮੈਨੂੰ ਘੋਟਣ ਕਰਨਗੇ, ਮੈਂ ਉਹਨਾਂ ਨੂੰ ਘੋਟਾਂ ਕਰਾਂਗਾ। ਇਹ ਤੁਹਾਨੂੰ ਵੀਕ ਦੇ ਵਿੱਚ ਕੋਈ ਇੱਕ ਦੋ ਵਹਾਵਾਂ ਕਰਾਂਗੇ ਪ੍ਰੋਗਰਾਮ। ਤੇ ਹਟ ਕੇ ਗੱਲਾਂ ਵਿੱਚ ਹੱਸੇ ਖੇਡੇ ਮਜ਼ਾਕ ਸੀਰੀਅਸ ਗੱਲ ਅੱਛੀ ਲੈਣ ਵੀ ਤੁਹਾਨੂੰ ਦਿਆਂ ਕਰਾਂਗੇ। ਜਿਵੇਂ ਐਂਡ ਦੇ ਉੱਤੇ ਸਬਕ ਹੁੰਦਾ ਕਿਸੇ ਵੀ ਗੱਲ ਦਾ, ਇੱਕ ਚੀਜ਼ ਦਾ ਮੈਸੇਜ ਹੁੰਦਾ ਕਿ ਯਾਰ ਇਹ ਚੀਜ਼ ਅੱਛੀ ਹੈ, ਇਹ ਚੀਜ਼ ਬੁਰੀ ਹੈ, ਇਹ ਤੁਹਾਨੂੰ ਦੱਸਦੇ ਰਵਾਂਗੇ। ਤੇ ਸਾਡੇ ਨਾਲ ਇਸ ਟਾਈਮ ਜਿਹੜੇ ਗੈਸਟ ਅੱਜ ਦੇ ਪਹਿਲੇ ਮੇਰੇ ਬੈਠੇ ਨੇ ਉਹ ਬੜੇ ਨਾਮਵਰ ਤੇ ਨਹੀਂ, ਲੇਕਿਨ ਉਹ ਜਾਣਦੇ ਹੈ ਉਹ ਤੁਸੀਂ ਉਹਨਾਂ ਨੂੰ ਥੋੜਾ ਬਹੁਤਾ। ਹਾਂਜੀ, ਪਹਿਚਾਣ ਹੁੰਦੀ ਨਾ ਇੱਕ ਬੰਦੇ ਦੀ, ਤੇ ਕੰਮ ਦੀ ਵਜ੍ਹਾ ਤੋਂ ਪਹਿਚਾਣ ਹੁੰਦੀ। ਅੱਜ ਤੁਹਾਨੂੰ ਉਹਨਾਂ ਦਾ ਤਾਰਫ ਕਰਾਵਾਂਗਾ ਤੇ ਤੁਸੀਂ ਆਸਤਾ ਆਸਤਾ ਜਾਣਨ ਲੱਗ ਪਓਗੇ। ਪਹਿਲੇ ਉਹਨਾਂ ਨੇ ਇਸ ਕੰਮ ਲਈ ਮਿਹਨਤ ਕੀਤੀ ਇੱਥੇ ਪਾਕਿਸਤਾਨ ਦੇ ਵਿੱਚ, ਫਿਰ ਪਾਕਿਸਤਾਨ ਤੋਂ ਬਾਹਰ ਵੀ ਗਏ, ਕਈ ਮੁਲਕਾਂ ਦੇ ਵਿੱਚ ਜਾ ਕੇ ਉਹਨਾਂ ਨੇ ਮਿਹਨਤ ਕੀਤੀ। ਉੱਥੋਂ ਜਾ ਕੇ ਇਹਨਾਂ ਨੇ ਵੇਖਿਆ ਯੂਨੀਵਰਸਿਟੀਆਂ ਦੂਜੀਆਂ ਚੀਜ਼ਾਂ ਦੇ ਵਿੱਚ ਜਾ ਕੇ ਇਹਨਾਂ ਨੇ ਸਾਰਾ ਉਹਨੂੰ ਫਾਲੋ ਕਰਕੇ ਤੇ ਫਿਰ ਉੱਥੋਂ ਮਤਲਬ ਜਦੋਂ ਵਾਪਸ ਆਏ ਤੇ ਵਾਪਸ ਆ ਕੇ ਨਾ ਜੀ ਜਦੋਂ ਇੱਥੇ ਏਅਰਪੋਰਟ ਤੇ ਪਹੁੰਚੇ ਨੇ ਤੇ ਉਹਨਾਂ ਦਾ ਜਿਹੜਾ ਨਾ ਜੀ ਉਹ ਨਹੀਂ ਅੰਦਰ ਹੀ ਨਹੀਂ ਆਉਣ ਦਿੱਤਾ ਉਹਨਾਂ ਨੇ, ਫਿਰ ਵਾਪਸ ਚਲੇ ਗਏ। ਉਹ ਬੰਦੇ ਜਿਹੜਿਆਂ ਦਾ ਮੈਂ ਤੁਹਾਨੂੰ ਦੱਸਣ ਡਿਆ ਉਹ ਤੇ ਨਹੀਂ ਪਹੁੰਚੇ ਤੇ ਮੈਂ ਫਿਰ ਇੱਥੋਂ ਬੰਦੇ ਫੜ ਕੇ ਬਿਠਾਏ ਨੇ ਤੁਹਾਡੇ ਕੋਲ। ਤੇ ਇਹਨਾਂ ਨਾਲ ਤੁਹਾਨੂੰ ਕਰਨੇ ਆ ਮਜ਼ੇਦਾਰ ਗੱਲਾਂ, ਮਜ਼ੇਦਾਰ ਚੀਜ਼ਾਂ। ਚੰਦ ਸ਼ਾਇਰੀ ਵੀ ਵਿੱਚ ਹੋਵੇਗੀ ਔਰ ਦੂਜੀਆਂ ਚੀਜ਼ਾਂ ਵੀ ਵਿੱਚ ਹੋਣਗੀਆਂ। ਸ਼ੇਰ ਦੇ ਨਾਲ ਮੈਂ ਆਗਾਜ਼ ਕਰਨਾ ਇਸ ਪ੍ਰੋਗਰਾਮ ਦਾ ਕਿ ਇੱਕ ਛੋਟਾ ਜਿਹਾ ਮੇਰਾ ਹੀ ਸ਼ੇਰ, ਦੋ ਲਾਈਨਾਂ ਦਾ, ਛੋਟੀ ਬਹਿਰ ਦਾ ਸ਼ੇਰ ਹੈ ਕਿ ਜਦੋਂ ਮੈਂ ਰੋਂਦਾ ਸਾਂ ਤੇ ਸਾਰੇ ਹੱਸਦੇ ਸੀ। ਜਦੋਂ ਮੈਂ ਰੋਂਦਾ ਸਾਂ ਤੇ ਸਾਰੇ ਹੱਸਦੇ ਸੀ, ਅੱਜ ਮੈਂ ਚੁੱਪ ਕੀਤਾ ਤੇ ਸਾਰੇ ਹੀ ਰੋਂਦੇ ਨੇ। ਫੀਮੇਲ ਦੇ ਵਿੱਚੋਂ ਬੜਾ ਹੀ ਨਾਂ ਸ਼ਾਇਰੀ ਦੇ ਵਿੱਚ, ਬੜਾ ਹੀ ਨਾਂ। ਜੇ ਹੋ ਗਿਆ ਤਾਂ ਫਿਰ ਵੇਖਾਂਗੇ। ਅੱਜ ਪਹਿਲਾ ਉਹਨਾਂ ਦਾ ਦਿਨ ਹੈ। ਹਾਂਜੀ, ਤੇ ਅੱਛੀ ਸ਼ਾਇਰਾ ਬਣ ਜਾਏਗੀ ਕਿਸੇ ਨਾ ਕਿਸੇ ਦਿਨ। ਵੇਖੋ ਸ਼ਾਇਰੀ ਦਾ ਆਗਾਜ਼ ਕਰਨ ਲੱਗੇ ਨੇ। ਉਹਨਾਂ ਦਾ ਨਾਂ ਹੈ ਐਨੀ ਉਹ ਨਹੀਂ ਯਾਰ, ਐਨੀ ਸ਼ਾਹਦ ਐਨੀ ਉਹ ਯਾਰ ਕੀ ਨਾਂ ਹੁੰਦਾ ਯਾਰ, ਐਨੀ ਕੁ ਯਾਰ, ਐਨੀ ਬਸ ਉਹ ਇਹ ਨਾਂ ਜੀ ਉਹਨਾਂ ਦਾ। ਤੇ ਇਹ ਚੀਜ਼ ਨੂੰ ਤੁਸੀਂ ਮੱਦੇ ਨਜ਼ਰ ਰੱਖਣਾ ਕਿ ਪਹਿਲਾ ਦਿਨ ਹੈ ਉਹਨਾਂ ਦਾ, ਪਹਿਲਾ ਦਿਨ ਅੱਜ ਸ਼ਾਇਰੀ ਦੇ ਵਿੱਚ। ਤੇ ਸ਼ਾਇਰੀ ਦੀ ਉਹਨਾਂ ਨੂੰ ਨਾ ਸ਼ੌਕ ਹੈਗਾ, ਲੇਕਿਨ ਹੋ ਸਕਦਾ ਕੱਲ ਨੂੰ ਕੋਈ ਵੀ ਨਾਂ ਵੱਡਾ ਹੋ ਸਕਦਾ। ਇਹਦੇ ਵਿੱਚ ਕੋਈ ਵੀ ਨਹੀਂ ਹੁੰਦਾ ਕਿ ਬੰਦਾ ਕਵੇ ਕਿ ਸ਼ਾਇਰ ਨਹੀਂ ਬਣ ਸਕਦੇ, ਐਕਟਰ ਨਹੀਂ ਬਣ ਸਕਦੇ। ਲੇਕਿਨ ਮੈਂ ਕਹਾਂਗਾ ਕਿ ਅੱਲਾਹ ਤਾਲਾ ਜੋ ਚਾਹੁੰਦਾ ਨਾ ਜੀ ਉਹ ਹੁੰਦਾ। ਇਹਨਾਂ ਦੇ ਵਿੱਚੋਂ ਹੀ ਕੱਲ ਨੂੰ ਕੋਈ ਹੋ ਸਕਦਾ ਐਸਾ ਨਾ ਹੋ ਜਾਏ ਕਿ ਕੱਲ ਨੂੰ ਅਸੀਂ ਕਹੀਏ ਯਾਰ ਸਾਡੇ ਪ੍ਰੋਗਰਾਮ 'ਚ ਪਹਿਲਾਂ ਇਹਨਾਂ ਨੇ ਕੰਮ ਕੀਤਾ। ਤੇ ਦੂਸਰੇ ਮਹਿਮਾਨ ਜਿਹੜੇ ਨੇ ਮੇਰੇ ਨਾਲ, ਬਹੁਤ ਅੱਛੇ ਸ਼ਾਇਰ, ਬਹੁਤ ਅੱਛੇ ਔਰ ਨਾਮਵਰ ਗੁਲੂਕਾਰ, ਪਤਾ ਨਹੀਂ ਕਿੱਥੇ ਰਹਿੰਦੇ ਨੇ। ਮੇਰੇ ਕੋਲ ਜਿਹੜੇ ਬੰਦੇ ਨੇ ਇਹ ਹੋਰ ਨੇ। ਹਾਂਜੀ, ਤੇ ਬਹੁਤ ਅੱਛਾ ਨਾਂ, ਮਕਸਦ ਕਿ ਕਿੱਥੋਂ ਉਹਨਾਂ ਨੇ ਆਗਾਜ਼ ਕੀਤਾ, ਫੈਸਲਾਬਾਦ ਤੋਂ। ਜਨਮ ਉੱਥੇ ਫੈਸਲਾਬਾਦ ਲਿਆ। ਫੈਸਲਾਬਾਦ ਜਦੋਂ ਜਨਮ ਲਿਆ ਤਾਂ ਮਹੱਲੇ ਵਾਲਿਆਂ ਹੜਤਾਲ ਕਰ ਦਿੱਤੀ ਕਿ ਯਾਰ ਸਾਡੇ ਮਹੱਲੇ 'ਚ ਕੀ ਹੋ ਗਿਆ। ਉਸ ਤੋਂ ਬਾਅਦ ਸਾਰਿਆਂ ਦੇ ਸਿਆਣੇ ਬੰਦੇ ਹੁੰਦੇ ਨੇ ਮਹੱਲੇ 'ਚ, ਉਹਨਾਂ ਦੀ ਮੀਟਿੰਗ ਬੈਠੀ, ਉਹਨੇ ਕਿਹਾ ਕੋਈ ਨਹੀਂ,
ਵੱਡਾ ਹੋਏਗਾ ਵੇਖੋ ਕੀ ਨਿਕਲਦਾ। ਉਹ ਫਿਰ ਮਹੱਲੇ ਚੋਂ ਨਿਕਲ ਗਿਆ, ਫੈਸਲਾਬਾਦ ਚੋਂ ਵੀ ਨਿਕਲ ਗਿਆ। ਇਸ ਟਾਈਮ ਲਾਹੌਰ ਦੇ ਵਿੱਚ ਤੁਹਾਡੇ ਸਾਹਮਣੇ ਤਸ਼ਰੀਫ ਫਰਮਾ ਨੇ ਹੁਸਨੈਨ ਹਾਨੀ। ਹੁਸਨੈਨ ਹਾਨੀ ਬੜਾ ਨਾਂ ਇਹਨਾਂ ਦਾ ਵੀ, ਬੜੀ ਜਗ੍ਹਾ ਤੇ ਗਏ। ਉਹ ਜਦੋਂ ਸਾਹਮਣੇ ਆਣਗੇ ਤੁਸੀਂ ਵੇਖ ਲਓਗੇ ਕਿ ਉਹਨਾਂ ਦਾ ਵੀ ਬੜਾ ਨਾਂ ਹੈ। ਤੇ ਮੇਰੇ ਨਾਲ ਜਿਹੜੇ ਹੋਰ ਇੱਕ ਆਏ ਨੇ ਉਹ ਨਵੇਂ ਉੱਭਰਦੇ ਫਨਕਾਰ, ਉਹ ਉੱਭਰਦੇ ਉਹ ਜਿਹੜੇ ਨਹੀਂ ਗੇਂਦ 7 ਰਬਟੀ ਹੁੰਦੀ ਜਿਵੇਂ ਉੱਭਰਦੀ, ਇਸ ਤਰ੍ਹਾਂ ਉੱਭਰਦੇ। ਤੇ ਉਹਨਾਂ ਵੀ ਕੋਈ ਆਪਣਾ ਸ਼ੇਰ ਵੀ ਲੈ ਕੇ ਆਏ ਨੇ, ਤਿਆਰੀ ਕਰਕੇ ਆਏ। ਅਬਦੁੱਲਾ ਅਕਰਮ ਉਹਨਾਂ ਦਾ ਨਾਂ ਹੈ, ਤੁਸੀਂ ਉਹਨਾਂ ਨੂੰ ਵੀ ਵੇਖੋਗੇ। ਤੇ ਤਿੰਨੇ ਮੌਜੂਦ ਨੇ, ਆਓ ਮਿਲਨੇ ਆ ਇਹਨਾਂ ਨੂੰ। अस्सलाम वालेकुम जी। वालेकुम सलाम उस्ताद जी। की हाल है? ठीक हो? खरीयत है? खरीयत भी है, हाल भी ठीक सी दा मतलब की ਜਦੋਂ ਤੱਕ ਤੁਸੀਂ ਸਾਡਾ ਇੰਟਰੋ ਨਹੀਂ ਨਾ ਕਰਾਇਆ। ਤੇ ਹਾਂਜੀ ਤੁਸੀਂ ਠੀਕ ਹੋ ਅਬਦੁੱਲਾ ਸਾਹਿਬ? ਮੈਨੂੰ ਕਹਿੰਦਾ ਮੇਰੀ ਤਬੀਅਤ ਨਹੀਂ ਸਹੀ, ਤੁਹਾਨੂੰ ਕਹਿੰਦਾ ਮੈਂ ਠੀਕ ਹਾਂ। ਤੇ ਅੱਜ ਸਾਨੂੰ ਕੀ ਸੁਣਾਓਗੇ? ਤੁਸੀਂ ਦੱਸਣਾ ਸਾਨੂੰ, ਤੁਸੀਂ ਫੋਨ ਕੀਤਾ ਕਿ ਆਇਓ 10 ਮਿੰਟ ਯਾਰ ਇੱਥੇ ਬੈਠਨੇ ਆ। ਤੇ ਬੱਚੇ ਹੀ ਹੋ ਤੁਸੀਂ, ਸਾਰੇ ਬੱਚੇ ਹੀ ਹੋ, ਨਿੱਕੇ ਨਿੱਕੇ ਬੱਚੇ ਹੋ। ਹਲੀ ਤੇ ਬੜਾ ਕੰਮ ਕਰਨਾ ਤੁਸੀਂ, ਅਜੇ ਤੇ ਸ਼ੁਰੂ ਵੀ ਨਹੀਂ ਕੀਤਾ ਤੁਸੀਂ ਕੰਮ। ਤੁਸੀਂ ਕਰਨ ਦੋਗੇ ਤੇ ਕਰਾਂਗੇ ਇਨਸ਼ਾਅੱਲਾ। ਨਹੀਂ ਕਰੋ, ਤੁਸੀਂ ਕਰੋ ਜਾਓ। ਸਭ ਤੋਂ ਪਹਿਲੇ ਤੇ ਤੁਹਾਡੀ ਬੜੀ ਨਵਾਜ਼ਿਸ਼, ਤੁਸੀਂ ਸਾਨੂੰ ਇੱਥੇ ਬਾਇਆ, ਪਰ ਉਸ ਤੋਂ ਬਾਅਦ ਦੁੱਖ ਵੀ ਹੈ ਥੋੜਾ ਕਿ ਤੁਸੀਂ ਮੈਨੂੰ ਇਹਦੇ ਨਾਲ ਬਾਇਆ। ਕਿਉਂ? ਮੈਂ ਕਿ ਤੈਨੂੰ ਚੂੜੀਆਂ ਵੰਡਣੀਆਂ? ਨਹੀਂ, ਮੇਰੇ ਨਾਲ ਕੀ ਕਿਹੜੇ ਲੱਗੇ ਆ? ਵਾਲਾਂ 'ਚ ਨਾ ਉਸਤਾਦ ਜੀ ਸਨਸਿਲਕ ਲਾਈਦਾ ਵਾ। ਹਾਂਜੀ। ਇਹ ਭਾਂਡੇ ਧੋਣ ਵਾਲੇ ਤੇਲ ਨਾਲ ਵਾਲ ਧੋਂਦੀ ਆ, ਕਿੱਦਾਂ ਦੀ ਸਮੈਲ ਆਈ ਜਾਂਦੀ। ਨਹੀਂ ਤੇ ਵਾਲਾਂ ਦੇ ਬਾਰੇ ਤੁਸੀਂ ਮੈਨੂੰ ਕਿਉਂ ਕਹਿਣ ਡਏ ਹੋ? ਵੈਸੇ ਹੀ ਮੈਂ ਕਹਿੰਦਾ, ਤੁਸੀਂ ਦੋਵੇਂ ਸ਼ਕਲਾਂ ਤੇ ਏਡੇ ਏਡੇ ਵਾਲ ਲੈਂਥਾਂ ਵਾਲੇ, ਤੁਸੀਂ ਆਪਣੇ ਖਿਲਾਫ ਮੇਰੇ ਤੱਕ ਨਾ, ਤੂੰ ਆਪਣੇ ਤੱਕ ਰਹਿ। ਮੈਂ ਸਿਰਫ ਤੇਰੇ ਨਾਲ ਗੱਲ ਕਰ ਰਿਹਾ, ਮੈਂ ਉਹਨਾਂ ਨਾਲ ਤੇ ਵੇਖ ਵੀ ਨਹੀਂ ਰਿਹਾ ਜਿਨ੍ਹਾਂ ਦੇ ਵਾਲ ਨੇ। ਦੁਸ਼ਮਣ ਨੇ ਨਾ, ਮੈਨੂੰ ਇੰਜ ਹੀ ਲੱਗਣ ਡਿਆ। ਇਹਦੇ ਉੱਡਣ ਨੇ ਤਾਂ ਇਹਦੇ ਵੱਲ ਦੇਖ ਰਹੇ। ਮੈਂ ਵੀ ਹੋ ਜਾਣਾ 2 ਸਾਲ ਤੱਕ ਤੁਹਾਡੇ ਵਾਂਗੂ ਉਸਤਾਦ ਜੀ। ਉਹ ਕੋਈ ਨਹੀਂ, ਅੱਲਾ ਨਾ ਕਰੇ। ਅੱਧਾ ਹੋ ਗਿਆ, ਬਸ ਥੋੜਾ ਜਿਹਾ ਰਹਿ ਗਿਆ। ਅੱਛਾ, ਗੰਜਾ ਹੋ ਗਿਆ ਮਤਲਬ। ਹੋ ਗਿਆ। ਚਲੋ ਕੋਈ ਨਹੀਂ, ਇਹਦੇ ਵਿੱਚ ਮੈਂ ਫਿਰ ਉੱਥੇ ਹੀ ਆਉਂਗਾ ਉਸਤਾਦ ਜੀ। ਕਿ ਸਭ ਤੋਂ ਪਹਿਲੇ ਤਾਂ ਸ਼ੁਕਰੀਆ ਤੁਹਾਡਾ ਤੁਹਾਡਾ। ਛੋਟਾ ਭਰਾ ਲੱਗੇਗਾ। ਜੀ ਕਿਉਂ ਨਹੀਂ। ਅੱਛਾ, ਕੀ ਕਹਿ ਰਹੇ ਹੋ ਤੁਸੀਂ? ਮੈਂ ਤਾਂ ਸ਼ੁਕਰੀਆ ਅਦਾ ਕਰ ਰਿਹਾ ਸੀ ਕਿ ਤੁਸੀਂ ਸਾਨੂੰ ਇੱਥੇ ਬੁਲਾਇਆ, ਏਡੇ ਅੱਛੇ ਸੋਫੇ ਤੇ ਬਾਇਆ। ਨਹੀਂ ਉਹ ਪਤਾ ਕੀ ਪੁੱਤਰ, ਤੁਸੀਂ ਬੱਚੇ ਹੋ। ਜੀ ਵਜ੍ਹਾ ਪਤਾ ਕਿ ਅੱਜ ਮੈਨੂੰ ਗੈਸਟ ਨਹੀਂ ਲੱਭਾ ਕੋਈ, ਤੇ ਮੈਂ ਕਿਹਾ ਚਲੋ ਤੁਹਾਨੂੰ ਬੁਲਾ ਲੈਨੇ। ਯਾਰਾ ਘਟਦੀ ਆ। ਨਹੀਂ ਐਵੇਂ ਘਟਦੀ ਆ, ਵੇਖ ਲਓ। ਨਹੀਂ ਮੈਂ ਕਿਹਾ ਚਲੋ ਵੇਖਦੇ ਆ ਕਰਕੇ। ਤੇ ਆ ਇੱਥੇ ਬੁਲਾਈ, ਅੱਜ ਕੰਮ ਵਾਲੀ ਵੀ ਨਹੀਂ ਸੀ ਆਈ। ਨਹੀਂ ਮੇਰੇ ਤੱਕ ਨਾ ਆਈ। ਨਹੀਂ ਤੂੰ ਤੇ ਯਾਰ ਰੋਜ਼ ਲੈ ਜਾਣਾ ਆਪਣੇ ਹਿੱਸੇ ਦਾ ਕੂੜਾ। ਅੱਛਾ ਉਹ ਚੱਦਰ ਵੀ ਤੁਸੀਂ ਦਿੱਤੀ ਕੁੜੀ ਨੂੰ। ਤੇ ਅੱਜ ਕੋਈ ਸੁਣਾਓਗੇ? ਮੈਂ ਘਰੋਂ ਲੈ ਕੇ ਆਈ। ਚੱਲ ਮੈਂ ਗੱਲ ਕਰ ਰਿਹਾ ਵੱਡਿਆਂ ਨਾਲ। ਅੱਛਾ ਚਲੋ ਜੀ, ਸ਼ੁਰੂ ਕਰਦੇ ਹਾਂ ਅਸੀਂ ਅਬਦੁੱਲਾ ਤੋਂ। ਅੱਛਾ ਜੀ, ਤੁਹਾਨੂੰ ਸ਼ਾਇਰੀ ਦਾ ਸ਼ੌਕ ਹੈ? ਹਾਂਜੀ। ਪਹਿਲੇ ਕੀਤਾ ਕਦੀ? ਮੈਨੂੰ ਇੰਨਾ ਸ਼ੌਕ ਹੈ, ਦੇਖੋ ਮੈਂ ਪੈਨ ਨਾਲ ਲਈ ਫਿਰਦਾ, ਕਿਸੇ ਟਾਈਮ ਵੀ ਬੈਠੇ ਦਿਨ ਚ ਆ ਜਾਂਦਾ ਕੁਝ ਵੀ। ਆਮਦ ਕਿਸੇ ਟਾਈਮ ਹੀ ਹੋ ਸਕਦੀ ਮੈਂ ਲਿਖ ਬੰਦੇ ਲੈਂਦਾ। ਨੂੰ। ਉਸਤਾਦ ਜੀ ਇਹਨੂੰ ਅੱਧਾ ਸ਼ੌਕ ਆ, ਸਿਰਫ ਪੈਨਸਲ ਲੈ ਕੇ ਘੁੰਮ ਰਿਹਾ ਵਾ, ਵਰਕਾ ਨਹੀਂ ਹੈ। ਅੱਛਾ ਉਹ ਨਹੀਂ, ਉਹ ਮੈਂ ਹੱਥ ਤੇ ਵੀ ਲਿਖ ਲੈਂਦਾ। ਹਾਂਜੀ, ਇਹਨੇ ਬਾਹਾਂ ਤੇ ਵੀ 2 ਸ਼ੇਰ ਲਿਖੇ ਨੇ। ਸ਼ਾਇਰ ਤੇ ਕਿਸੇ ਟਾਈਮ ਹੀ ਸ਼ਾਇਰੀ ਜਿਹੜੀ ਆਮਦ ਹੋ ਸਕਦੀ ਹੈ ਨਾ ਜੀ। ਇੱਕ ਸ਼ੌਕ ਹੋਰ ਹੁੰਦਾ ਪੁੱਤਰ, ਇੱਕ ਬੰਦਾ ਕੰਮ ਕਰਦਾ, ਲੇਕਿਨ ਤੂੰ ਲਿਖ ਰਿਹਾ ਜੀ। ਅੱਛਾ ਚਲੋ ਸੁਣਾਓ ਕੋਈ ਪਹਿਲਾ ਆਪਣਾ ਕਲਾਮ ਕਿਹੜਾ? ਬੱਲੇ ਹੋਏ ਇਸ਼ਕਾ ਕਮਾਲ ਤੇਰੇ, ਪਰਾਂਦੇ ਤੇਰੇ ਤੇ ਵਾਲ ਮੇਰੇ। ਤੁਹਾਡੇ ਅੱਛਾ ਜੀ, ਬੱਲੇ ਹੋਏ ਇਸ਼ਕਾ ਕਮਾਲ ਤੇਰੇ, ਸੱਚ ਪੁੱਛੇ ਤਾਂ ਬਾ ਕਮਾਲ ਤੇਰੇ। ਸੱਚ ਪੁੱਛੇ ਤੇ ਬਾ ਕਮਾਲ ਤੇਰੇ। ਵਾਹ ਬਹੁਤ ਅੱਛਾ, ਬਹੁਤ ਅੱਛਾ। ਬੱਲੇ ਹੋਏ ਇਸ਼ਕਾ ਕਮਾਲ ਤੇਰੇ, ਸੱਚ ਪੁੱਛੇ ਤੇ ਬਾ ਕਮਾਲ ਤੇਰੇ, ਜਵਾਬ ਕਿਸੇ ਨੇ ਕੀ ਦੇਣਾ, ਬੜੇ ਔਖੇ ਨੇ ਸਵਾਲ ਤੇਰੇ। ਆਹਾ ਵਾਹ ਸ਼ੇਰ ਅੱਛਾ ਹੈ। ਪੇਪਰ ਲਿਖਣ ਦੇ ਆ। ਬੱਲੇ ਹੋਏ ਇਸ਼ਕਾ ਕਮਾਲ ਤੇਰੇ, ਹੁਣ ਇੱਕੋ ਫਲੋ 'ਚ ਅਸੀਂ ਐਂਡ ਕਰ ਦੇਣਾ। ਇਹੋ ਜਿਹੀਆਂ ਬਕਵਾਸਾਂ ਤੁਸੀਂ ਇਗਨੋਰ ਕਰਦੇ ਰਹਿਣਾ। ਨਹੀਂ ਬਕਵਾਸਾਂ ਕਾਹਦੀਆਂ, ਤੁਹਾਡੇ ਨਾਲ ਆਏ, ਤੁਹਾਡੇ ਦੋਸਤ ਨਹੀਂ ਮੇਰੇ ਨਾਲ ਕੀ, ਮੇਰੇ ਨਾਲ ਮੈਂ ਵੱਖਰੀ ਰਾਈਡ ਤੇ ਆਇਆ। ਅੱਛਾ ਆਏ ਰਾਈਡ ਤੇ? ਆਪਣੀ ਗੱਡੀ ਤੇ ਕੋਈ ਵੀ ਨਹੀਂ ਆਇਆ ਤੁਹਾਡੇ ਚ? ਨਹੀਂ, ਮੈਂ ਗੱਡੀ ਤੇ ਆਇਆ, ਰਾਈਡ ਤੇ ਬਾਈਕਾਂ ਤੇ ਆਏ ਨੇ ਦੋਵੇਂ। ਤੁਹਾਡੀ ਸੜਕ ਵੱਖਰੀ ਆ। ਜਿੱਦਾਂ ਕਿ ਤੁਸੀਂ ਜਾਣਦੇ ਹੋ ਅਸੀਂ ਇੰਨੇ ਤੇ ਮਸ਼ਹੂਰ ਆ, ਅਸੀਂ ਰਾਈਡ ਤੇ ਹੀ ਹੋਣਾ। ਇੰਨਾ ਨਾਮ ਹੈ ਇਹਨਾਂ ਦਾ, ਤੁਸੀਂ ਜਾਣਦੇ ਨੇ। ਕੀ ਨਾਮ ਸੀ? ਵਾਹ ਯਾਦ ਇਹਦਾ ਕੀ ਨਾਮ ਹੈ ਤੇਰਾ? ਐਨੀ ਹਾਓ। ਹਾਂ ਅੱਛਾ ਜੀ। ਬੱਲੇ ਹੋਏ ਇਸ਼ਕਾ ਕਮਾਲ ਤੇਰੇ, ਸੱਚ ਪੁੱਛੇ ਤਾਂ ਬਾ ਕਮਾਲ ਤੇਰੇ, ਵਾਹ ਜਵਾਬ ਕਿਸੇ ਨੇ ਕੀ ਦੇਣਾ, ਬੜੇ ਔਖੇ ਨੇ ਸਵਾਲ ਤੇਰੇ। ਵਾਹ ਵਸਦੇ ਘਰ ਉਜਾਰੇ ਤੂੰ, ਹੱਸਦੇ ਚਿਹਰੇ ਵਿਗਾੜੇ ਤੂੰ, ਹੱਸਦੇ ਚਿਹਰੇ ਵਿਗਾੜੇ ਤੂੰ। ਵਾਹ ਕਿੰਨਿਆਂ ਦਾ ਕੋਈ ਹਿਸਾਬ ਨਹੀਂ, ਤੇ ਕਿੰਨੇ ਹੀ ਸੂਲੀ ਚਾਰੇ ਤੂੰ। ਵਾਹ
ਵਾਹ ਤੂੰ ਰਾਂਝੇ ਰੋਲੇ ਹੀਰਾਂ ਪਿੱਛੇ ਹੂੰ ਕੋਈ ਬੁੱਲਾ ਫਿਰਦਾ ਪੀਰਾਂ ਪਿੱਛੇ ਪੀਰਾਂ। ਵਾਹ 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 ਕਲਰ ਭਾਜੀ ਵਾਹ ਵਾਹ ਦੁਬਾਰਾ। ਵਾਹ ਵਾਹ ਤੂੰ ਰਾਂਝੇ ਰੋਲੇ ਹੀਰਾਂ ਪਿੱਛੇ ਕੋਈ ਬੁੱਲਾ ਫਿਰਦਾ ਪੀਰਾਂ ਪਿੱਛੇ ਹੂੰ। ਇਹ ਤੋਂ ਵੱਧ ਹੁਣ ਕੀ ਹੋਣਾ ਮੈਂ ਬਾਦਸ਼ਾਹ ਵੇਖੇ ਫਕੀਰਾਂ ਪਿੱਛੇ ਵਾਹ 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 ਬਹੁਤ ਅੱਛੀ। ਉਹ ਤੂੰ ਕੱਲਾ ਹੀ ਬਾਜ਼ੀ ਲੈ ਜਾਨਾ ਕੋਈ ਨਹੀਂ ਖੜਦਾ ਨਾਲ ਤੇਰੇ ਹੂੰ ਬੱਲੇ ਹੋਏ ਇਸ਼ਕਾ ਕਮਾਲ ਤੇਰੇ ਸੱਚ ਵਾਹ ਪੁੱਛੇ ਤਾਂ ਵਾਹ 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 ਬਹੁਤ ਅੱਛੇ ਯਾਰ ਬਾਈ, ਬਹੁਤ ਮੈਂ ਅੱਛੇ। ਤੇ ਤੈਨੂੰ ਐਵੇਂ ਹੀ ਸੀ ਲਈ ਜਾਂਦੇ ਸੀ ਵਾਹ 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 ਬਹੁਤ ਅੱਛਾ ਬਹੁਤ ਅੱਛਾ ਸਿਰਫ ਲਿਖਦੇ ਹੀ ਅੱਛਾ ਹੈ ਯਾਰ, ਬਹੁਤ ਅੱਛਾ। ਵੈਰੀ ਗੁੱਡ ਬਹੁਤ ਅੱਛਾ ਥੈਂਕ ਯੂ ਜੀ ਥੈਂਕ ਯੂ ਤਾਜੀ ਬਹੁਤ ਇਹ ਅੱਛਾ, ਮੈਨੂੰ ਬੜੀ ਦੂਰ ਕਮਾਲ। ਦੇਖ ਰਿਹਾ ਹੈ। ਕੌਣ ਇਹ ਮੇਰੇ ਤੋਂ ਦੂਰ ਰਹਿੰਦਾ ਨਾ ਠੋਕਰ। ਬੇਟਾ ਨਜ਼ਰ ਚੈੱਕ ਕਰਾਓ ਤਾਂ ਕੀ ਤਲਕ ਇਸ ਗੱਲ ਨੂੰ। ਤੈਨੂੰ ਦੂਰ ਦਿਸਣ ਡਿਆ ਇੱਥੋਂ ਬੈਠਾ ਹੋ? ਨਹੀਂ ਇਹ ਤੇ ਟੈਲੈਂਟ ਦੀ ਵਜ੍ਹਾ ਤੋਂ ਨਾ ਮੈਨੂੰ ਬਹੁਤ ਆਨੇ ਨਹੀਂ ਜਾਏਗਾ ਜਾਏਗਾ ਇਨਸ਼ਾਅੱਲਾ ਅੱਗੇ ਜਾਏਗਾ। ਹਰ ਬੰਦਾ ਜਿਹੜਾ ਕੋਸ਼ਿਸ਼ ਕਰਦਾ ਉਹ ਅੱਗੇ ਜਾਂਦਾ ਹੀ ਜਾਂਦਾ ਹੈ। ਨਹੀਂ ਇੱਕੋ ਨਹੀਂ ਜਾਣਾ, ਅੱਛਾ ਇਹਦੇ ਕੋਲ ਕੱਪੜੇ ਥੋੜੇ ਆ, ਕਹਿੰਦੀ ਮੈਂ ਕੋਈ ਇੰਨੀ ਦੂਰ ਨਹੀਂ ਕਿਉਂ ਜਾਣਾ। ਮੈਨੂੰ ਚੱਲਣਾ ਨਹੀਂ ਆਂਦਾ? ਮੈਂ ਤੋਰਦੀ ਨਹੀਂ ਆ, ਮੈਂ ਲੰਗੜੀ ਆ। ਅੱਛਾ ਜੀ ਤੁਸੀਂ ਕੀ ਸੁਣਾ ਰਹੇ ਹੋ ਅੱਜ? ਮੈਂ ਤੇ ਪਹਿਲਾਂ ਇਹਨੂੰ ਗੱਲਾਂ ਹੀ ਸੁਣਾਵਾਂਗਾ ਸਾਜੀ। ਸਭ ਤੋਂ ਪਹਿਲੇ ਤੇ ਅਕਰਮ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ ਕਿ ਤੁਸੀਂ ਸਾਨੂੰ ਕੋਟ ਕਾਸਟ ਵਿੱਚ ਬੁਲਾਇਆ। ਕੀ ਇੱਥੇ ਸਾਗ ਘੋਟਣਾ? ਨਹੀਂ ਸਾਗ ਨਹੀਂ ਘੋਟਣਾ, ਕਿਉਂ ਤੁਹਾਨੂੰ ਮਧਾਣੀ ਸਮਝ ਕੇ ਬੁਲਾਇਆ ਜੀ? ਏਦਾਂ ਹੀ ਰਿਹਾ। ਨਹੀਂ, ਮੈਂ ਘਰੋਂ ਸਾਗ ਛੱਡ ਕੇ ਆਈ, ਅੱਗੋਂ ਵੀ ਕੋਟ ਕਾਸਟ ਮਿਲ ਗਈ। ਨਹੀਂ ਘੋਟ ਕਾਸਟ ਅਸੀਂ ਪ੍ਰੋਗਰਾਮ ਦਾ ਨਾਂ ਨਾ ਰੱਖਿਆ। ਰੱਖਿਆ ਕਿਉਂਕਿ ਘੋਟ ਨੇ ਅਰਗੇ ਸਿਰ ਨਾਲ ਤੇ ਉਹਨਾਂ ਨੇ ਕਰਨਾ। ਇੱਕ ਸਾਡੀ ਮੈਂ ਕਿਤਾਬ ਪੜ੍ਹੀ ਸੀ। ਹਾਂਜੀ ਹਾਂਜੀ ਮੇਰਾ ਸਿਰ ਘੋਟਣੇ ਵਰਗਾ ਨਾ ਹਾਂਜੀ ਹਨਾ, ਤੇ ਤੁਹਾਡਾ ਦਾਤਰੀ ਵਰਗਾ ਨਾ ਜਿਹਦੇ ਨਾਲ ਸਾਗ ਕੱਟਦੇ ਨੇ ਨਾ। ਅੱਛਾ ਅੱਛਾ ਜੀ ਕੀ ਕਹਿ ਰਹੇ ਹੋ ਤੁਸੀਂ? ਤੁਹਾਡੀ ਇੱਕ ਮੈਂ ਕਿਤਾਬ ਪੜ੍ਹੀ ਸੀ ਮਾਸ਼ਾਅੱਲਾ, ਸਾਂਝੀਆਂ ਸੋਚਾਂ। ਅੱਛਾ ਬਹੁਤ ਅੱਛੀ। ਹਾਂਜੀ ਉਹਦੇ ਹਾਂਜੀ ਵਿੱਚ ਫਰਹਾਨਾ ਜੀ ਦਾ ਇੱਕ ਗਜ਼ਲ ਸੀ। ਹਾਂ ਉਹ ਤਾਹਰ ਖਿਆਲ ਸਾਹਿਬ ਨੇ ਜੀ ਉਹ ਉਹਨਾਂ ਨੇ ਮੈਂ ਪੜ੍ਹੀ ਸੀ, ਮੈਨੂੰ ਬਹੁਤ ਅੱਛੀ ਲੱਗੀ ਨਾ। ਅੱਛਾ ਤੇ ਤੁਹਾਡੀ ਇਜਾਜ਼ਤ ਹੋਏ ਤਾਂ ਉਹਦੇ ਚ ਚੰਦ ਲਾਈਨਾਂ ਮੈਂ ਤੁਹਾਨੂੰ ਸੁਣਾਣਾ। ਜੀ ਜੀ ਕਿਉਂ ਨਹੀਂ ਇਹਦੀ ਵਾਹ, ਕਿਤੇ ਵਾਹ। ਇਜਾਜ਼ਤ ਲੈ ਕੇ ਆਇਆ ਨਹੀਂ ਤੇ ਉਹਨਾਂ ਨੇ ਤੈਨੂੰ ਮਨਾ ਕਰ ਦੇਣਾ ਸੀ। ਅੱਛਾ ਜੀ ਖਿੜਦੇ ਹਾਸੇ ਤੇਰੀਆਂ ਗੱਲਾਂ, ਵਾਹ ਵਾਹ ਵਾਹ, ਵਾਹ 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 ਬਹੁਤ ਅੱਛਾ ਚਾਰੇ ਪਾਸੇ ਤੇਰੀਆਂ ਗੱਲਾਂ, ਵਾਹ ਦੁਨੀਆ ਜ਼ਹਿਰ ਤੋਂ ਕੌੜੀ ਲੱਗਦੀ। ਵਾਹ 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 ਦੁਨੀਆ ਜ਼ਹਿਰ ਤੋਂ ਕੌੜੀ ਲੱਗਦੀ ਕੌੜੀ ਲੱਗਦੀ। ਖੰਡ ਪਤਾਸੇ ਤੇਰੀਆਂ ਗੱਲਾਂ, ਵਾਹ 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 ਬਹੁਤ ਅੱਛਾ ਬਹੁਤ ਅੱਛਾ ਇੱਕ ਪਾਸੇ ਇਹ ਦੁਨੀਆ ਸਾਰੀ ਹਾਂ ਹਾਂ ਇੱਕ ਪਾਸੇ ਇਹ ਦੁਨੀਆ ਸਾਰੀ ਤੇ ਇੱਕ ਪਾਸੇ ਤੇਰੀਆਂ ਗੱਲਾਂ। ਵਾਹ 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 ਬਹੁਤ ਅੱਛਾ ਬਹੁਤ ਅੱਛੇ ਬਹੁਤ ਅੱਛੇ। ਮੈਨੂੰ ਜੀਣ ਦਾ ਵੱਲ ਸਿਖਾਵਨ, ਮੈਨੂੰ ਜੀਣ ਦਾ ਵੱਲ ਸਿਖਾਵਣ। ਵਾਹ ਦੇਣ ਦਿਲਾਸੇ ਤੇਰੀਆਂ, ਆਹਾ ਦੇਣ ਦਿਲਾਸੇ ਤੇਰੀਆਂ ਗੱਲਾਂ। ਵਾਹ ਬਹੁਤ ਅੱਛੇ। ਅੰਬਰ ਲੋਕੀ ਲੱਭਣ ਨਿਕਲੇ, ਅੰਬਰ ਅੰਬਰ ਲੋਕੀ ਲੱਭਣ ਨਿਕਲੇ। ਫੜ ਕੇ ਕਾਸੇ ਆਹਾ ਵਾਹ 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 ਬਹੁਤ ਅੱਛੇ ਬਹੁਤ ਅੱਛੇ। ਤਾਲੀਆਂ ਤੇ ਮਾਰਦੇ, ਮਾਰਦੇ ਯਾਰ ਤੂੰ ਚੌਕਾ ਮਾਰਿਆ। ਮੈਂ ਛੱਕਾ ਮਾਰਿਆ। ਫਰਹਾਨਾ ਅੰਬਰ ਸਾਹਿਬਾ ਜਿਹੜੀਆਂ ਨੇ ਬਹੁਤ ਅੱਛੀ ਸ਼ਾਇਰਾਂ ਨੇ ਤੇ ਮੈਂ ਗਿਆ ਵੀ ਉਹਨਾਂ ਕੋਲ, ਬਹੁਤ ਅੱਛੇ ਸ਼ਾਇਰਾਂ ਨੇ ਅੱਛਾ ਜੀ, ਜੀ ਬਹੁਤ ਇਹ ਅੱਛੇ ਸ਼ਾਇਰ। ਪਾਕਿਸਤਾਨੀ ਉੱਥੇ ਰਹਿ ਰਹੇ ਨੇ ਪੈਰਿਸ। ਹਾਂਜੀ ਹਾਂਜੀ ਹੈ ਪਾਕਿਸਤਾਨ ਦੇ ਕੱਲ ਨੇ ਮੈਂ ਲੇਕਿਨ ਰਿਕਸ਼ੇ ਵਾਲੇ ਨੂੰ ਕਿਹਾ ਮੈਂ ਪੈਰਿਸ ਜਾਣਾ ਹੈ, ਉਹਨੇ ਮੈਨੂੰ ਯਤੀਮਖਾਨੇ ਲਾ ਦਿੱਤਾ। ਤੇ ਜਿੱਥੇ ਦੀ ਹੈ ਉੱਥੇ ਲਾਉਣਾ। ਮਰ ਜਾਣਾ। ਮੈਂ ਉਹਨੂੰ ਕਿਹਾ ਮੈਂ ਪੈਰਿਸ ਜਾਣਾ ਸੀ, ਤੂੰ ਮੈਨੂੰ ਕਿੱਥੇ ਸੁੱਟ ਗਿਆ? ਉਹ ਕਿਰਾਇਆ ਲੈ ਉਹ ਕੇ ਚਲੇ ਪੈਰਿਸ ਜਾਣ ਲਈ 에어ਪੋਰਟ ਤੋਂ ਬਈਦਾ, ਤੁਸੀਂ ਗੰਦੇ ਨਾਲੇ ਤੋਂ ਬੈਠੇ ਹੋ। ਸਾਹਮਣਾ ਮਾਰ ਉੱਥੋਂ ਤੇ ਫਿਰ ਰਕਸ਼ੇ ਤੇ ਬਹਿਣਾ ਹੈ। ਤੋਂ ਬੈਠੀ ਦਾ। ਹਾਂਜੀ ਹਾਂ 에어ਪੋਰਟ ਤੋਂ ਪਹਿਲੇ ਬਈਦਾ। ਦੱਸਣਾ ਜੀ। ਸੀ ਨਾ। ਕੋਈ ਨਹੀਂ ਹੁਣ ਉਹ ਆਇਓ ਤੁਸੀਂ, ਹੁਣ ਕੀ ਦੱਸਣਾ ਫਿਰ ਛੱਡੋ ਪਰ। ਤੁਹਾਡੇ ਕੋਲ ਪਾਸਪੋਰਟ ਹੈ? ਨਹੀਂ ਫੇਰ ਮਤਲਬ ਕਿ ਦੁਪੱਟਾ ਦਿਖਾ ਕੇ ਵੀਜ਼ਾ ਲੈਣਾ ਤੁਸੀਂ? ਹੁੰਦਾ ਤੂੰ ਨੱਚ ਕੇ ਯਾਰ ਮਨਾਉਣ ਦਾ ਆਹਾ ਦੱਸ ਕਿੱਥੋਂ ਸਿੱਖਿਆ ਵੱਲ। ਓਹ ਬਹੁਤ ਅੱਛੀ ਬਹੁਤ ਅੱਛੀ। ਕਿਆ ਬਾਤ। ਤੂੰ ਨੱਚ ਕੇ ਯਾਰ ਮਨਾਉਣ ਦਾ ਦੱਸ ਕਿੱਥੋਂ ਸਿੱਖਿਆ ਵੱਲ। ਵਾਹ ਵਾਹ ਕਿੱਥੋਂ ਸਿੱਖੇ ਨੀ ਬੰਨਣੇ ਘੁੰਗਰੂ ਵਾਹ ਤੇ ਗੱਲ ਵਿੱਚ ਪਾਣੇ ਟੱਲ। ਚੱਲ ਬਹੁਤ ਅੱਛੀ। ਮੈਨੂੰ ਅੱਖਾਂ ਟੱਡ ਕੇ ਵੇਖ ਨਾ, ਆਹਾ ਮੈਨੂੰ ਅੱਖਾਂ ਟੱਡ ਕੇ ਵੇਖ ਨਾ, ਵਾਹ ਵਾਹ ਕੋਈ ਪੱਕੀ ਦੇ ਦਲੀਲ। ਵਾਹ ਮੈਨੂੰ ਅੱਖਾਂ ਟੱਡ ਕੇ ਵੇਖ ਨਾ, ਕੋਈ ਪੱਕੀ ਦੇ ਦਲੀਲ। ਜੇ ਇਹੋ ਹੀ ਕੰਮ ਹੈ ਪੀਰਾਂ ਦਾ, ਫਿਰ ਕੰਜਰੀ ਕਿਉਂ ਜ਼ਲੀਲ। ਬਹੁਤ ਅੱਛੇ ਤਾਜੀ ਕੀ ਦਿਲ ਕਰਦਾ ਮੈਂ ਤੁਹਾਡਾ ਮੱਥਾ ਚੁੰਮ ਲਾਂ। ਰਹਿਣ ਦੇ ਪੁੱਤਰ, ਪਤਾ ਕਿ ਮੈਂ ਮੂੰਹ ਧੋਣਾ ਪੈਣਾ ਫੇਰ ਮੈਨੂੰ। ਠੀਕ ਹੈ ਸੀ ਹਾਂ ਨਹੀਂ ਲੱਗਦਾ ਨਹੀਂ। ਓਏ ਪੁੱਤਰ ਤੂੰ ਵਿਆਹ ਤੈਨੂੰ ਇੰਨੀ ਮਿੱਟੀ ਲੱਗੀ? ਸਾਜੀ
ਹੁਣ ਤੁਸੀਂ ਸ਼ੇਰ ਤੇ ਸੁਣਾਇਆ, ਮਾਸ਼ਾਅੱਲਾ ਬਹੁਤ ਅੱਛਾ ਹੈ। ਕਿਹਨਾਂ ਦਾ ਸੀ? ਰਮਜ਼ਾਨ ਜਾਨੀ ਸਾਹਿਬ ਜਾਨੀ ਸਾਹਿਬ, ਬਹੁਤ ਅੱਛੇ ਹਾਂ, ਜਾਨੀ ਸਾਹਿਬ। ਬਹੁਤ ਵਧੀਆ, ਤੇ ਬਹੁਤ ਉਸਤਾਦ ਜੀ, ਵਧੀਆ। ਤੁਹਾਡੀ ਜਿਹੜੀ ਕਿਤਾਬ ਸੀ ਸਾਂਝੀਆਂ ਸੋਚਾਂ, ਜਿਹੜੀ ਹਾਂਜੀ, ਤੁਸੀਂ ਤੇ ਹਾਂਜੀ। ਖਿਆਲ ਸਾਹਿਬ ਨੇ ਤਰਤੀਬ ਦਿੱਤੀ। ਨਹੀਂ ਉਹ ਤੇ ਬਸ ਉਹ ਸਾਰੇ ਦੋਸਤਾਂ ਨੇ, ਅਸੀਂ ਉਹ ਜਿਹੜੀ ਕਿਤਾਬ ਛਾਪੀ ਸੀ ਨਾ ਜੀ, ਤਾਹਰ ਖਿਆਲ ਸਾਹਿਬ ਦਾ ਉਹਦੇ ਚ ਬਹੁਤ ਜ਼ਿਆਦਾ ਹੱਥ ਸੀ। ਮਾਸ਼ਾਅੱਲਾ। ਉਹਨਾਂ ਨੇ ਬੜੀ ਕੋਸ਼ਿਸ਼ ਸੀ, ਉਹਨਾਂ ਦੀ ਕੋਸ਼ਿਸ਼ ਨਾਲ ਇਹ ਕਿਤਾਬ ਛਪੀ। ਕਿਉਂਕਿ ਮੈਨੂੰ ਤੇ ਇੰਨੀ ਇਹਦੀ ਨਹੀਂ ਸੀ ਸੁਣਨ ਦੀ ਹੱਦ ਤੱਕ, ਜਾਂ ਕਿਸੇ ਦਾ ਸ਼ੇਰ ਅੱਛਾ ਲੱਗ ਗਿਆ ਤੇ ਅੱਗੇ ਸੁਣਾ ਤੇ ਤੁਸੀਂ ਜਿਹੜਾ ਸ਼ੇਰ ਬੋਲ ਰਹੇ ਹੋ, ਅਸੀਂ ਉੱਥੇ ਪਹੁੰਚ ਜਾਂਦੇ ਹਾਂ। ਉਹਦੇ ਨਾਲ ਨਾ ਜੀ, ਉਹ ਉਹਨਾਂ ਦੇ ਤਾਹਰ ਖਿਆਲ ਸਾਹਿਬ ਦੀ ਬਹੁਤ ਇਹਦੇ ਚ ਕੋਸ਼ਿਸ਼ ਸੀ। ਨਹੀਂ ਤੁਸੀਂ ਉਹਨਾਂ ਦੇ ਮਿਹਰਬਾਨੀ ਹੈ ਕਿ ਉਹਨਾਂ ਨੇ ਜਿੰਨੇ ਵੀ ਸ਼ਾਇਰ ਸਨ, ਤੁਹਾਨੂੰ ਦੱਸਿਆ ਨਾ ਜੀ, ਇਹਨਾਂ ਸ਼ਾਇਰ ਜਿਹੜੇ ਵਿੱਚ ਐਸੇ ਸ਼ਾਇਰ ਵੀ ਨੇ ਜਿਨ੍ਹਾਂ ਨੂੰ ਜਾਣਦਾ ਹੀ ਕੋਈ ਨਹੀਂ, ਲੇਕਿਨ ਉਹਨਾਂ ਦੀ ਸ਼ਾਇਰੀ ਅੱਛੀ ਸੀ। ਉਹਨਾਂ ਦੀ ਕਲਮ ਚੋਂ ਨਿਕਲੀ ਹੋਈ ਉਹ ਗੱਲ ਮੈਂ ਪੜ੍ਹੀ ਲੋਕਾਂ ਤੱਕ ਪਹੁੰਚਾਈ। ਉਹਦੇ ਵਿੱਚੋਂ ਮੈਂ ਵੀ ਤੁਹਾਨੂੰ ਗਜ਼ਲ ਇੱਕ ਸੁਣਾਵਾਂਗਾ। ਜੀ ਜੀ, ਕਿਉਂ ਨਹੀਂ, ਕਿਉਂ ਨਹੀਂ। ਸਭ ਤੋਂ ਪਹਿਲੇ ਤੇ ਉਸਤਾਦ ਜੀ, ਮੈਂ ਤੁਹਾਡੀ ਇਸ ਕਿਤਾਬ ਦੇ ਨਾਮ ਤੋਂ ਹੀ ਬੜਾ ਉਹ ਸਾਂਝੀਆਂ ਸੋਚਾਂ। ਹਾਂਜੀ ਹਾਂਜੀ। ਕਿੱਥੋਂ ਆਇਆ ਤੁਹਾਡੇ ਜ਼ਿਹਨ ਚ? ਮੈਂ ਤੇ ਇਹ ਪੁੱਛਣਾ ਉਹ ਨਾ ਇਹਦੇ ਵਿੱਚ ਜੀ ਇੰਡੀਆ ਦੇ ਸ਼ਾਇਰ ਵੀ ਨੇ, ਪਾਕਿਸਤਾਨ ਦੇ ਸ਼ਾਇਰ ਵੀ ਨੇ, ਤੇ ਸ਼ਾਇਰ ਦੀ ਸੋਚ ਹੁੰਦੀ ਹੈ ਬਿਲਕੁਲ ਮਸਾਂ ਆਪਣੀ। ਹਾਂਜੀ ਹਾਂਜੀ। ਸਾਡੇ ਤੋਂ ਹਟ ਕੇ ਸੋਚ ਉਹਨਾਂ ਦੀ ਹੁੰਦੀ ਹੈ, ਜਿਹੜੇ ਸ਼ਾਇਰ ਹੁੰਦੇ। ਤੋ ਸੋਚਾਂ, ਸਾਂਝੀਆਂ ਸੋਚਾਂ, ਮਸਲਨ ਕਿ ਉਧਰ ਦੀਆਂ ਇੱਧਰ ਦੀਆਂ ਸੋਚਾਂ ਅਸੀਂ ਸਾਂਝੀਆਂ ਕਰਦੇ। ਬਹੁਤ ਅੱਛੇ ਉਸਤਾਦ ਜੀ। ਉਹ ਇਸ ਵਾਸਤੇ ਅਸੀਂ ਇਹਦੇ ਵਿੱਚੋਂ ਨਾ ਜੀ, ਉਹ 94 ਸ਼ੇਰ ਜਿਹੜੇ, ਹਾਂਜੀ ਜੀ, ਉਹ ਪੰਜਾਬੀ ਦੀ ਚੋਣ, ਜਿਵੇਂ ਅਸੀਂ ਇੱਕ ਪਹਿਲੀ ਕਿਤਾਬ ਦਾ ਨਾਮ ਹੈ ਸਾਡੀ ਦਾ, ਦੂਜੀ ਦਾ ਨਾਮ ਹੈ ਸਾਂਝੀਆਂ ਸੋਚਾਂ। ਇਹ ਮੁਹੰਮਦ ਅਰਸ਼ਦ ਦੀਵਾਨ ਸਾਹਿਬ ਜੀ। ਜੀ ਉਸਤਾਦ ਜੀ ਇਹ ਲਿਖਦੇ ਨੇ, ਬੂਹਾ ਖੜਕੇ ਡਰ ਲੱਗਦਾ ਹੈ, ਬੂਹਾ ਖੜਕੇ ਡਰ ਲੱਗਦਾ ਹੈ, ਦਿਲ ਵੀ ਧੜਕੇ ਡਰ ਲੱਗਦਾ ਹੈ। ਵਾਹ ਵਾਹ। ਬੂਹਾ ਖੜਕੇ ਡਰ ਲੱਗਦਾ ਹੈ, ਦਿਲ ਵੀ ਧੜਕੇ ਡਰ ਲੱਗਦਾ ਹੈ। ਹੋਣੀ ਬੂਹੇ ਆਣ ਖਲੋ ਗਈ। ਹੋਣੀ ਬੂਹੇ ਆਣ ਖਲੋ ਗਈ। ਹਾਂਜੀ, ਹੋਣੀ ਬੂਹੇ ਆਣ ਖਲੋ ਗਈ, ਅੱਖ ਵੀ ਫੜ ਕੇ ਡਰ ਲੱਗਦਾ ਹੈ। ਵਾਹ ਵਾਹ ਵਾਹ। ਦਿਲ ਵੀ ਧੜਕੇ ਡਰ ਲੱਗਦਾ ਹੈ। ਛੱਤ ਨਿਮਾਣੀ ਢਹਿ ਨਾ ਜਾਵੇ। ਆਹਾ ਵਾਹ। ਛੱਤ ਨਿਮਾਣੀ ਢਹਿ ਨਾ ਜਾਵੇ, ਬੱਦਲ ਕੜਕੇ ਡਰ ਲੱਗਦਾ ਹੈ। ਵਾਹ 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 ਵਾਹ। ਬੂਹਾ ਖੜਕੇ ਡਰ ਲੱਗਦਾ ਹੈ। ਰਾਹਾਂ ਉੱਤੇ ਮੌਤ ਦਾ ਪਹਿਰਾ, ਰਾਹਾਂ ਉੱਤੇ ਮੌਤ ਦਾ ਪਹਿਰਾ, ਖਾਲੀ ਸੜਕੇ ਡਰ ਲੱਗਦਾ ਹੈ। ਵਾਹ ਵਾਹ। ਬੂਹਾ ਖੜਕੇ ਡਰ ਲੱਗਦਾ ਹੈ। ਉਸਤਾਦ ਜੀ ਇਹਨਾਂ ਦਾ ਮਕਤਾ ਬੜਾ ਅੱਛਾ ਹੈ। ਇਹ ਮੇਰੇ ਹਿਸਾਬ ਨਾਲ ਤੇ ਤੁਹਾਡੇ ਤੇ ਵੀ ਪੂਰਾ ਫਿੱਟ ਹੁੰਦਾ ਹੈ। ਬੂਹਾ ਖੜਕੇ ਡਰ ਲੱਗਦਾ ਹੈ, ਦਿਲ ਵੀ ਧੜਕੇ ਡਰ ਲੱਗਦਾ ਹੈ। ਅਰਸ਼ਦ ਬੰਦਾ ਮਹਿਫਲ ਦਾ ਸੀ। ਆਹਾ ਵਾਹ ਵਾਹ। ਅਰਸ਼ਦ ਬੰਦਾ ਮਹਿਫਲ ਦਾ ਸੀ, ਅੰਦਰ ਵੜ ਕੇ ਡਰ ਲੱਗਦਾ ਹੈ। ਵਾਹ ਵਾਹ। ਬਹੁਤ ਅੱਛਾ ਜੀ, ਬਹੁਤ ਅੱਛਾ। ਮੇਰਾ ਯਾਰ ਸਰਦੀਆਂ ਚ ਨਹਾਉਂਦਾ ਨਹੀਂ, ਕਿਉਂਕਿ ਇਹਨੂੰ ਪਾਣੀ ਤੋਂ ਵੀ ਡਰ ਲੱਗਦਾ। ਅਰਸ਼ਦ ਬੰਦਾ ਮਹਿਫਲ ਦਾ ਸੀ, ਅੰਦਰ ਵੜ ਕੇ ਡਰ ਲੱਗਦਾ ਹੈ। ਵਾਹ ਵਾਹ। ਇਹ ਚੀਜ਼ਾਂ ਜਿਹੜੀਆਂ ਨੇ, ਇਹ ਮਹਿਫਲ, ਇਹ ਚੀਜ਼ਾਂ, ਇਹ ਸਾਰਾ ਕੁਝ ਇੱਥੇ ਹੀ ਰਹਿ ਜਾਣਾ। ਜਦੋਂ ਅੰਦਰ ਵੜਨਾ ਨਾ ਅਸੀਂ, 6 ਫੁੱਟ ਦੀ ਜਗ੍ਹਾ 2-2.5 ਫੁੱਟ ਚੌੜੀ ਔਰ 6 ਫੁੱਟ ਲੰਮੀ, ਉਸ ਕਮਰੇ ਲਈ ਅਸੀਂ ਕੀ ਤਿਆਰੀ ਕੀਤੀ ਹੈ? ਉਹਦੇ ਲਈ ਵੀ ਕੁਛ ਨਾ ਕੁਛ ਕਰਨੀ ਚਾਹੀਦੀ ਆ। ਅਸੀਂ ਅੰਦਰ ਵੜ ਕੇ, ਚਲੋ ਖੌਫ ਤੇ ਆਣਾ, ਲੇਕਿਨ ਡਰ ਨਾ ਲੱਗੇ। ਜਾਣਾ ਤੇ ਹੈ ਉਸ ਜਗ੍ਹਾ ਤੇ, ਸਭ ਨੇ ਜਾਣਾ। ਤੇ ਇਹ ਚੀਜ਼ਾਂ ਜਿਹੜੀਆਂ ਛੋਟੀਆਂ ਛੋਟੀਆਂ, ਕਿਉਂਕਿ ਸੁਣਨ ਵਾਲੇ ਦੀ ਜਾਂ ਪੜ੍ਹਨ ਵਾਲੇ ਦੀ ਜ਼ੇਨ ਹੋਰ ਹੁੰਦਾ, ਜਿਹਨੇ ਲਿਖਿਆ ਹੁੰਦਾ ਨਾ, ਉਹਦੀ ਤਾਰ ਉੱਤੇ ਜੁੜੀ ਹੁੰਦੀ, ਉੱਤੇ ਉਹਦੇ ਨਾਲ ਤਾਰ ਜੁੜੀ ਹੁੰਦੀ। ਜਿਵੇਂ ਉਹਨਾਂ ਦਾ ਪਿਛਲਾ ਸ਼ੇਰ ਸੀ, ਇਸ ਤੋਂ ਪਿਛਲਾ ਸ਼ੇਰ, ਕਿ ਰਾਹਾਂ ਉੱਤੇ ਮੌਤ ਦਾ ਪਹਿਰਾ, ਖਾਲੀ ਸੜਕੇ ਡਰ ਲੱਗਦਾ ਹੈ। ਹਾਏ 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 ਹਾਏ। ਇਹ ਅਸੀਂ ਛੋਟੀ ਜਿਹੀ ਕੋਸ਼ਿਸ਼ ਕੀਤੀ, ਤੁਹਾਨੂੰ ਹੱਸਣਾ, ਹਸਾਉਣਾ, ਖਿਡਾਉਣਾ, ਔਰ ਨਾਲ ਨਾਲ ਕੋਈ ਚੀਜ਼ ਅੱਛੀ ਵੀ, ਸਬਕ ਵੀ ਦਈਏ। ਤੇ ਤੁਸੀਂ ਵੀ ਸਾਨੂੰ ਦੱਸਦੇ ਰਹੋ ਕਿ ਇਹ ਚੀਜ਼ ਕੈਸੀ ਬਣਦੀ, ਕੈਸੀ ਤੁਹਾਨੂੰ ਚਾਹੀਦੀ ਹੈ, ਕੈਸਾ ਕਰਨਾ ਚਾਹੀਦਾ ਸਾਨੂੰ, ਇਹ ਵੀ ਜ਼ਰੂਰ ਦੱਸਣਾ। ਤੁਸੀਂ ਨਾਲ ਰਹੋਗੇ, ਜੁੜੇ ਰਹੋਗੇ, ਸਬਸਕ੍ਰਾਈਬ ਕਰਦੇ ਰਹੋਗੇ ਚੈਨਲ ਨੂੰ, ਦੋਸਤਾਂ ਨਾਲ ਸ਼ੇਅਰ ਕਰਦੇ ਰਹੋਗੇ, ਤੇ ਅਸੀਂ ਹੋਰ ਅੱਗੇ ਟੁਰਦੇ ਰਹੋ। ਲੇਕਿਨ ਮੈਂ ਫਿਰ ਕਹਾਂਗਾ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ, ਨਹੀਂ ਤੇ ਫਿਰ ਨਾ ਕਹਿਣਾ ਬੂਟਾ ਤਰਲਾ ਹੀ ਇਹ ਤੁਹਾਡੇ ਅੱਗੇ ਪਾਉਂਦਾ, ਹੋਰ ਇਹਨੇ ਗਾਲਾਂ ਗੂਲਾਂ ਤੇ ਨਹੀਂ ਹੁਣ ਕੱਢਦਾ, ਹੁਣ ਤੇ ਸੁਧਰ ਗਿਆ।